With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ. ਹੁਣ ਤੁਸੀਂ ਸਾਡੇ ਦਰਸ਼ਕਾਂ ਨਾਲ ਕਿਹੜਾ ਅਹਿਮ ਇਸ਼ੂ ਡਿਸਕਸ ਕਰਨ ਜਾ ਰਹੇ ਹੋ? ਦੇਖੋ ਇਸ਼ੂ ਡਿਸਕਸ ਕਰਨ ਤੋਂ ਪਹਿਲਾਂ ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਪਿਛਲੇ ਸੈਚਰਡੇ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ 'ਚ ਮਾਤਾ ਜਗਦੀਸ਼ ਕੌਰ ਜੀ ਦੀ ਯਾਦ ਵਿੱਚ ਅੰਤਮ ਅਰਦਾਸ ਔਰ ਬੜਾ ਖੂਬਸੂਰਤ ਗੁਰਬਾਣੀ ਕੀਰਤਨ ਉਹਨਾਂ ਦਾ ਸ਼ਰਧਾਂਜਲੀ ਸਮਾਰੋਹ ਸੀ ਜੀ. ਉਸ ਨੂੰ TV84 ਨੇ ਕਵਰ ਕੀਤਾ ਸੀ ਔਰ ਉਸ ਪ੍ਰੋਗਰਾਮ ਨੂੰ ਜਿਹੜਾ ਲਗਭਗ 2.5 ਘੰਟੇ ਦਾ ਪ੍ਰੋਗਰਾਮ ਹੈ ਕੱਲ੍ਹ ਸ਼ਾਮ 8 ਵਜੇ ਤੋਂ 10:30 ਵਜੇ ਤੱਕ TV84.tv ਦੇ ਉੱਤੇ ਸਾਡੇ ਦਰਸ਼ਕ ਜਿਹੜੇ ਨੇ ਉਹ ਦੇਖ ਸਕਣਗੇ ਜੀ. ਜਿਹੜਾ ਪਾਰਟ ਮੈਂ ਸਮਝਦਾ ਵੀ ਅੱਜ ਸਿਰਫ ਇੰਗਲੈਂਡ 'ਚ ਹੀ ਨਹੀਂ ਦੁਨੀਆ ਭਰ ਦੇ ਵਿੱਚ ਜਿਸ ਨੇ ਇੱਕ ਕਿਸਮ ਦੀ ਹਲਚਲ ਮਚਾ ਦਿੱਤੀ ਹੈ ਉਹ ਹੈ ਇੰਗਲੈਂਡ ਦੇ ਵਿੱਚ ਜਿਹੜਾ ਰੈਫਰੈਂਡਮ ਇਸ ਮੁੱਦੇ ਤੇ ਹੋਇਆ ਕਿ ਇੰਗਲੈਂਡ ਯੂਰਪੀਅਨ ਯੂਨੀਅਨ 'ਚ ਰਹੇ ਜਾਂ ਨਿਕਲ ਜਾਏ ਇਸ ਦੇ ਉੱਤੇ ਜਿਹੜੀ ਵੋਟ ਪਈ. ਹਾਲਾਂਕਿ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹਨੂੰ ਡਿਸਕਸ ਕੀਤਾ ਸੀ ਔਰ ਉਦੋਂ ਤੱਕ ਜਿੰਨੀਆਂ ਵੀ ਪ੍ਰੈਡਿਕਸ਼ਨਸ ਸਨ ਵਰਸਟ ਪਾਰਟ ਤੋਂ ਵੀ ਉਹ 1% ਦੇ ਲਗਭਗ ਐਜ ਦੇ ਰਹੀਆਂ ਸੀ ਕਿ ਰਿਮੇਨ ਕਿ ਵੀ ਵਿੱਚੋਂ ਨਹੀਂ ਨਿਕਲਣਾ ਇਸ ਦੇ ਹੱਕ 'ਚ ਵੋਟ ਹੋਏਗੀ. ਪਰ ਜਦੋਂ ਉਸ ਦੇ ਨਤੀਜੇ ਔਰ ਮੈਂ ਕਿਹਾ ਸੀ ਵੀ ਇੰਗਲੈਂਡ ਦੇ ਬ੍ਰੇਕਫਾਸਟ ਟਾਈਮ ਤੱਕ ਜਿਹੜਾ ਨਤੀਜੇ ਆ ਜਾਣਗੇ ਔਰ ਮੈਂ ਹਾਲਾਂਕਿ ਪਾਸਟ ਮਿਡਨਾਈਟ ਵੀ ਜਾਗਦਾ ਰਿਹਾ ਜਦੋਂ ਮੈਂ ਟ੍ਰੈਂਡ ਪਾਸਟ ਮਿਡਨਾਈਟ ਦੇਖੇ ਤਾਂ ਮੈਨੂੰ ਲੱਗਿਆ ਕਿ ਵੀ ਇਹ ਤਾਂ ਬਹੁਤ ਵੱਡੀ ਜਿਹੜੀ ਹੈ ਤਬਦੀਲੀ ਹੋਏਗੀ ਇਕੱਲੇ ਯੂਰਪ 'ਤੇ ਹੀ ਨਹੀਂ ਕਿਉਂਕਿ ਅੱਜ ਸੰਸਾਰ ਇਵੇਂ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਗਲੋਬਲ ਵਿਲੇਜ ਹੈ ਔਰ ਇਹਦੇ ਕੀ ਇਫੈਕਟ ਹੋਣਗੇ. ਸੋ ਸਵੇਰ ਤੱਕ ਇਹ ਸਪਸ਼ਟ ਹੋ ਗਿਆ ਸੀ ਔਰ ਜਦੋਂ ਇਸ ਦਾ ਨਤੀਜਾ ਆਇਆ ਲਗਭਗ 52% ਲੋਕਾਂ ਨੇ ਯੂਰਪੀਅਨ ਯੂਨੀਅਨ 'ਚੋਂ ਨਿਕਲਣ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਔਰ 48% ਲੋਕਾਂ ਨੇ ਰਹਿਣ ਦੇ ਹੱਕ ਦੇ ਵਿੱਚ ਵੋਟ ਪਾਈ ਜੀ. ਹੁਣ ਬਹੁਤਿਆਂ ਨੂੰ ਸ਼ਾਇਦ ਪਤਾ ਵੀ ਨਾ ਹੋਏ ਕਿ ਵੀ ਯੂਰਪੀਅਨ ਯੂਨੀਅਨ ਕੀ ਹੈ ਨਿਕਲ ਗਿਆ ਜਾਂ ਆ ਗਿਆ. ਹਾਲਾਂਕਿ ਕੋਈ ਇਹ ਨਹੀਂ ਹੈ ਵੀ ਵੋਟ ਪੈ ਗਈ ਅੱਜ ਨਿਕਲ ਗਿਆ. ਲਗਭਗ 2 ਸਾਲ ਦਾ ਟਾਈਮ ਵਿਚਾਲੇ ਹੋਏਗਾ ਇਸ ਨੂੰ ਨੈਗੋਸ਼ੀਏਟ ਕੀਤਾ ਜਾਏਗਾ ਕਿੰਨਾ ਟਰਮਸ 'ਤੇ ਔਰ ਜਿਵੇਂ ਪਹਿਲਾਂ ਜਦੋਂ ਜੁਆਇਨ ਕੀਤਾ ਸੀ ਇੰਗਲੈਂਡ ਨੇ ਉਦੋਂ ਵੀ ਉਹਨਾਂ ਨੇ ਆਪਣੀਆਂ ਟਰਮਸ ਰੱਖੀਆਂ ਸੀ ਕਿ ਇੰਗਲੈਂਡ 'ਚ ਆਉਣ ਲਈ ਵੀਜ਼ਾ ਚਾਹੀਦਾ ਹੈ. ਉਹਨਾਂ ਨੇ ਜਿਹੜਾ ਯੂਰੋ ਕਰੰਸੀ ਨਹੀਂ ਸੀ ਅਡੋਪਟ ਕੀਤੀ ਆਪਣਾ ਪਾਉਂਡ ਜਿਹੜਾ ਹੈ ਉਹ ਕਰੰਸੀ ਰੱਖੀ ਸੀ ਜੀ. ਇਸ ਦੇ ਇਫੈਕਟ ਕੀ ਹੋਣਗੇ ਇਹ ਤਾਂ ਬਾਅਦ ਦੀ ਗੱਲ ਹੈ ਪਰ ਇਹਦਾ ਇਮੀਡੀਏਟ ਇਫੈਕਟ ਇਹ ਸੀ ਕਿ ਲੰਡਨ ਤੋਂ ਲੈ ਕੇ ਬੰਬਈ ਤੱਕ ਔਰ ਦੂਸਰੇ ਪਾਸੇ ਦੁਨੀਆ ਦੇ ਕਿਸੇ ਖੂੰਜੇ ਤੱਕ ਵੀ ਤੁਸੀਂ ਲੈ ਲਓ ਇੱਕਦਮ ਜਿਹੜੇ ਕਰੰਸੀ
ਡੀ-ਵੈਲਿਊ ਹੋਈ, ਪੌਂਡ ਆਪਣੇ ਆਪ ਵੀ ਬੜੀ ਬੁਰੀ ਤਰ੍ਹਾਂ ਹਿੱਲਿਆ ਔਰ ਭਾਰਤ ਦੇ ਵਿੱਚ ਵੀ 2.5-3% ਦੇ ਕਰੀਬ ਜਿਹੜੇ ਹੈ ਸਾਰਾ ਸੈਂਸੈਕ ਦਾ ਥੱਲੇ ਜਾਣ ਨੇ ਨੁਕਸਾਨ ਕੀਤਾ। ਕੁੱਲ ਮਿਲਾ ਕੇ ਜਦੋਂ ਦਾ ਇਹ ਨਤੀਜਾ ਆਇਆ $3 ਟ੍ਰਿਲੀਅਨ ਦਾ ਨੁਕਸਾਨ ਜਿਹੜੇ ਮਨੀ ਵਾਈਪ ਆਊਟ ਹੋ ਗਈ। ਇਹਦਾ ਇਮੀਡੀਏਟ ਇਕਨੋਮਿਕਲ ਅਸਰ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਹੁਣ ਇਫੈਕਟ ਕਰੇਗਾ, ਕਿਉਂਕਿ ਔਰ ਜਦੋਂ ਤੁਸੀਂ ਜਿਹੜਾ ਇੰਗਲੈਂਡ ਦੇ ਲਈ ਦਾ ਇਮੀਡੀਏਟ ਹੋਰ ਵੀ ਮਾੜੇ ਅਸਰ ਹੋਣਗੇ। ਜਿਹੜਾ ਵੋਟਿੰਗ ਪੈਟਰਨ ਹੈ ਉਹਦੇ 'ਚ ਸਕਾਟਲੈਂਡ ਦੇ ਲੋਕਾਂ ਨੇ ਜਿਹੜਾ ਰਿਮੇਨ ਵੋਟ ਪਾਈ ਕਿ ਯੂਰਪੀਅਨ ਯੂਨੀਅਨ 'ਚ ਰਹਿਣਾ ਚਾਹੀਦਾ ਹੈ। ਨਾਰਦਰਨ ਆਇਰਲੈਂਡ ਨੇ ਇਸ ਹੱਕ 'ਚ ਵੋਟ ਪਾਈ ਕਿ ਰਹਿਣਾ ਚਾਹੀਦਾ ਹੈ। ਰੈਸਟ ਆਫ ਵੇਲਸ, ਇੰਗਲੈਂਡ, ਹਾਂ ਕੱਲਾ ਲੰਡਨ ਐਸਾ ਜਿਹਨੇ ਪਾਈ ਵੀ ਰਹਿਣਾ ਚਾਹੀਦਾ ਹੈ। ਸੋ ਹੁਣ ਗੋਰੇ ਇੱਕ ਪਾਸੇ ਹੋ ਗਏ, ਸਕਾਟਸ ਔਰ ਆਇਰਿਸ਼ ਇੱਕ ਪਾਸੇ ਹੋ ਗਏ। ਔਰ ਉਹਦਾ ਇਮੀਡੀਏਟ ਅਸਰ ਇਹ ਸੀ ਕਿਉਂਕਿ ਸਕਾਟਲੈਂਡ ਦੇ ਵਿੱਚ ਆਲਰੇਡੀ ਪਿਛਲੇ ਦਿਨਾਂ 'ਚ ਰੈਫਰੈਂਡਮ ਹੋ ਕੇ ਹਟਿਆ ਕਿ ਵੀ ਉਹਨਾਂ ਨੇ ਇੰਗਲੈਂਡ ਦਾ ਹਿੱਸਾ ਰਹਿਣਾ ਜਾਂ ਅੱਡ ਦੇਸ਼ ਬਣਨਾ, ਔਰ ਉਹਨਾਂ ਨੇ ਜਿਹੜਾ ਉਹ ਅੱਡ ਦੇਸ਼ ਨਾ ਬਣਨ ਦੇ ਹੱਕ 'ਚ ਨਾਲ ਰਹਿਣ ਦੇ ਹੱਕ 'ਚ ਹੀ ਦਿੱਤਾ, ਪਰ ਬੜੀ ਥੋੜੀ ਪਰਸੈਂਟੇਜ ਦੇ ਨਾਲ। ਔਰ ਹੁਣ ਇਸ ਸਾਰੇ ਨਾਲ ਇਹ ਹੋਇਆ ਹੈ ਵੀ ਉਹਨਾਂ ਦੀ ਜਿਹੜੀ ਫਸਟ ਮਿਨਿਸਟਰ ਹੈ ਲੇਡੀ, ਜਿਹੜੀ ਆਲਮੋਸਟ 57 ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਬ੍ਰਿਟਿਸ਼ ਪਾਰਲੀਮੈਂਟ 'ਚ ਵੀ, ਔਰ ਉਹਨਾਂ ਦੀ ਗਵਰਨਮੈਂਟ ਵੀ ਹੈ, ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਹੁਣ ਦੁਬਾਰਾ ਰੈਫਰੈਂਡਮ ਕਰਾਵਾਂਗੇ ਸਕਾਟਲੈਂਡ ਦਾ, ਕਿਉਂਕਿ ਇਹਦਾ ਮਤਲਬ ਹੈ ਵੀ ਇਹ ਰਹਿਣਾ ਚਾਹੁੰਦੇ ਨੇ ਔਰ ਅਸੀਂ ਜੇ ਫੈਸਲਾ ਕੀਤਾ ਸਕਾਟਲੈਂਡ ਜਿਹੜੀਆਂ ਵੋਟਾਂ ਪਈਆਂ ਉਹ ਯੂਰਪੀਅਨ ਯੂਨੀਅਨ ਦੇ ਨਾਲ ਰਹਿਣ ਲਈ ਪਈਆਂ। ਸੋ ਉਧਰੋਂ ਨਾਰਦਰਨ ਆਇਰਲੈਂਡ ਦੇ ਵਿੱਚ ਵੀ ਵੋਟਾਂ ਨਾਲ ਰਹਿਣ ਲਈ ਪਈਆਂ। ਉਹਨਾਂ ਨੇ ਵੀ ਕਿਹਾ ਕਿ ਜੀ ਅਸੀਂ ਜਿਹੜਾ ਮੇਨ ਕੰਟਰੀ ਆਇਰਲੈਂਡ ਨਾਲ ਜੁਆਇਨ ਕਰਨਾ ਚਾਹਾਂਗੇ। ਸੋ ਹੁਣ ਗੱਲ ਇਹ ਨਹੀਂ ਹੈ ਵੀ ਜਦੋਂ ਇਹ ਇਸ ਵੋਟ ਨੂੰ ਇੰਗਲੈਂਡ ਦੇ ਬਾਹਰ ਨਿਕਲਣ ਲਈ ਪਾਇਆ, ਔਰ ਮੈਂ ਪੈਟਰਨ ਦੇਖ ਰਿਹਾ ਸੀ ਕਿ ਬੇਸ਼ੱਕ ਡੇਵਿਡ ਕੈਮਰੋਨ ਨੇ ਤਾਂ ਲੀਡ ਕੀਤਾ ਕਿ ਸਾਨੂੰ ਵਿੱਚ ਰਹਿਣਾ ਚਾਹੀਦਾ, ਪਰ ਲੇਬਰ ਪਾਰਟੀ ਉਹਦੀ ਆਪਣੀ ਪਾਰਟੀ ਕੈਮਰੋਨ ਦੇ ਹੀ ਜਿਹੜੇ ਐਕਸਟ੍ਰੀਮ ਸੀ, ਔਰ ਇੰਗਲੈਂਡ ਜਿਹੜਾ ਇਵੇਂ ਅਮਰੀਕਾ 'ਚੋਂ ਡੋਨਲਡ ਟਰੰਪ ਨੇ ਵੀ ਲਾਈਨ ਦਿੱਤੀ ਸੀ ਕਿ ਜੀ ਨਿਕਲੋ ਬਾਹਰ ਯੂਰਪੀਅਨ ਯੂਨੀਅਨ 'ਚੋਂ, ਜਦੋਂ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ ਸੀ ਕਿ ਵੀ ਨਾਲ ਰਹਿਣਾ ਚਾਹੀਦਾ, ਨਹੀਂ ਤਾਂ ਅਮਰੀਕਾ ਇੰਗਲੈਂਡ ਦੇ ਵਪਾਰਕ ਔਰ ਦੂਸਰੇ ਰਿਸ਼ਤੇ ਵੀ ਪ੍ਰਭਾਵਿਤ ਹੋਣਗੇ। ਪਰ ਇਹਦੀ ਪਰਵਾਹ ਕੀਤੇ ਬਿਨਾਂ ਜਿਹੜਾ ਸਭ ਤੋਂ ਈਵਨ ਲੇਬਰ ਪਾਰਟੀ ਦਾ ਵੱਡਾ ਕਾਡਰ ਜਿਹੜਾ ਹੈ ਉਹਨੇ ਨਿਕਲਣ ਦੇ ਹੱਕ ਦੇ ਵਿੱਚ ਵੋਟ ਪਾਈ। ਇੱਕ ਤਾਂ ਲੇਬਰ ਦੇ ਜਿਹੜੇ ਟੌਪ ਲੀਡਰਸ਼ਿਪ ਸੀ ਉਹਨਾਂ ਨੇ ਕੋਈ ਲੌਬੀ ਨਹੀਂ ਕੀਤੀ, ਦੂਸਰੇ ਪਾਸੇ ਇੰਗਲੈਂਡ ਦੇ ਵਿੱਚ ਜਿਹੜਾ ਵਰਕਿੰਗ ਵਰਗ ਹੈ, ਕੰਮਕਾਜ ਵਾਲੇ ਨੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਸਾਡੇ ਜੌਬ ਜਦੋਂ ਹੁਣ ਯੂਰਪ ਦੇ ਵਿੱਚ ਕੋਈ ਵੀ ਕਿਤੇ ਆ ਜਾ ਸਕਦਾ ਹੈ ਕਿ ਵੀ ਇਹ ਜਿਹੜੇ ਕੋਈ ਸਪੈਨਿਸ਼, ਕੋਈ ਪੁਰਤਗਾਲੀ, ਕੋਈ ਦੂਜੇ ਮੁਲਕਾਂ ਦੇ ਲੋਕ ਜਿਹੜੇ ਨੇ ਆ ਗਏ ਉਹ ਸਾਡੇ ਜੌਬ ਖੋ ਰਹੇ ਨੇ, ਤੇ ਜੇ ਇੰਗਲੈਂਡ ਵਿੱਚੋਂ ਨਿਕਲ ਆਏਗਾ ਫਿਰ ਇਹ ਨਹੀਂ ਹੈ ਵੀ ਕੋਈ ਵੀ ਆ ਕੇ ਉਹਨਾਂ ਦੇ ਜੌਬ ਲੈ ਸਕਦਾ। ਔਰ ਦੂਸਰਾ ਫੀਅਰ ਫੈਕਟਰ ਜਿਹਨੂੰ ਕਿ ਜਿਹੜੀਆਂ ਉਹਨਾਂ ਦੀ ਇੰਡੀਪੈਂਡੈਂਸਿਕ ਪਾਰਟੀ ਬਣੀ ਹੈ ਉਹਨੇ ਵੀ, ਔਰ ਕੰਜ਼ਰਵੇਟਿਵ ਪਾਰਟੀ ਦੇ ਐਕਸਟ੍ਰੀਮ ਫ੍ਰਿੰਜ ਐਲੀਮੈਂਟ ਨੇ ਬਹੁਤ ਐਕਸਪਲੋਇਟ ਕੀਤਾ, ਫੀਅਰ ਫੈਕਟਰ ਸੀ ਕਿ ਦੇਖੋ ਕਿੰਨਾ ਫਲੱਡ ਆਫ ਰਿਫਿਊਜੀਜ਼ ਆ ਰਿਹਾ। ਹੁਣ ਯੂਰਪੀਅਨ ਯੂਨੀਅਨ ਦੇ ਥੱਲੇ ਐਗਰੀ ਕਰਨਾ ਪੈਂਦਾ ਹੈ ਕਿ ਬਈ ਇੰਨੇ ਫਰਾਂਸ ਲਏਗਾ, ਇੰਨੇ ਟਰਕੀ ਲਏਗਾ, ਹਾਲਾਂ ਟਰਕੀ ਫੁੱਲ ਫਲੈਜਡ ਮੈਂਬਰ ਨਹੀਂ ਹੈ, ਇੰਨੇ ਇੰਗਲੈਂਡ ਲਏਗਾ। ਔਰ ਇਹ ਫੀਅਰ, ਜਿਵੇਂ ਇੱਥੇ ਡੋਨਲਡ ਟਰੰਪ ਨੇ ਇਸਲਾਮੋਫੋਬੀਆ ਕ੍ਰੀਏਟ ਕਰ ਦਿੱਤਾ ਹੈ ਕਿ ਜੀ ਕੌਣ ਆ ਰਿਹਾ ਹੈ, ਕਿਹੜਾ ਦਹਿਸ਼ਤਗਰਦ ਹੈ, ਨਹੀਂ ਹੈ, ਮੁਸਲਮਾਨਾਂ ਦੇ ਦਾਖਲੇ ਤੇ ਪਾਬੰਦੀ ਲਾਓ। ਸੋ ਇੰਗਲੈਂਡ ਦੇ ਵਿੱਚ ਇਹ ਤਾਂ ਨਹੀਂ ਕਿਹਾ ਗਿਆ ਵੀ ਮੁਸਲਮਾਨਾਂ ਦੇ ਦਾਖਲੇ ਤੇ ਪਾਬੰਦੀ ਲਾਓ, ਪਰ ਜਦੋਂ ਰਿਫਿਊਜੀ ਇਨਫਲਕਸ ਜਾਂ ਇਮੀਗ੍ਰੇਸ਼ਨ ਦੀ ਗੱਲ ਵੀ ਹੋਈ ਕਿ ਜਿਹੜੇ ਲੋਕ ਇਮੀਗ੍ਰੇਟ ਕਰ ਰਹੇ ਨੇ, ਸੋ ਅੱਜ ਹਰ ਇੱਕ ਨੂੰ ਪਤਾ ਹੈ ਕਿ ਵੀ ਸਭ ਤੋਂ ਵੱਡਾ ਜਿਹੜਾ ਤਬਕਾ ਇਸ ਵੇਲੇ ਨਿਕਲ ਰਿਹਾ ਹੈ ਮਿਡਲ ਈਸਟ ਚੋਂ, ਸੀਰੀਆ ਹੋਏ, ਇਰਾਕ ਹੋਏ, ਉਹ ਸਾਰੇ ਤੋਂ ਮੁਸਲਮਾਨ ਨੇ। ਸੋ ਇੱਕ ਵੇਵ ਕ੍ਰੀਏਟ ਕੀਤੀ ਗਈ ਇਸ ਕਿਸਮ ਦੇ ਰਿਫਿਊਜੀਆਂ ਦੇ ਖਿਲਾਫ ਵੀ, ਔਰ ਆਲਰੇਡੀ ਜਿਹੜਾ 60 ਮਿਲੀਅਨ ਦੇ ਕਰੀਬ ਜਿਹੜੇ ਨੇ ਰਿਫਿਊਜੀ ਨੇ, ਸ਼ਾਇਦ 6 ਮਿਲੀਅਨ ਨੇ ਜਿਹੜੇ ਥਾਂ ਤੇ ਇਸ ਵੇਲੇ ਰੁਲ ਰਹੇ ਨੇ, 6 ਮਿਲੀਅਨ ਨੇ। ਸੋ ਕੁੱਲ ਮਿਲਾ ਕੇ ਇਹ ਜਿਹੜੀ ਵੋਟ ਹੈ ਇਸ ਟ੍ਰੈਂਡ ਨੂੰ ਸ਼ੋ ਕਰਦੇ, ਔਰ ਇਹਦਾ ਇੱਕ ਇਫੈਕਟ ਤਾਂ ਇਹ ਹੋਇਆ ਵੀ ਸਕਾਟਲੈਂਡ ਔਰ ਨਾਰਦਰਨ ਆਇਰਲੈਂਡ ਉਹ ਇੰਗਲੈਂਡ ਚੋਂ ਨਿਕਲਣ ਦੇ ਲਈ ਰੈਫਰੈਂਡਮ ਦੀ ਤਿਆਰੀ 'ਚ ਆ ਗਏ। ਡੋਨਲਡ ਟਰੰਪ ਨੂੰ ਵੀ ਇਹਦਾ ਬੂਸਟ ਮਿਲਿਆ ਕਿਉਂਕਿ ਇਹਨੇ ਆਲਰੇਡੀ ਉਹਦੀ ਬੈਕਿੰਗ ਕੀਤੀ ਸੀ, ਇਹ ਵੀ ਉੱਥੇ ਪਹੁੰਚ ਗਿਆ। ਉੱਥੇ ਕੋਈ ਬੜਾ ਗੋਲਫ ਕੋਰਸ ਕੇ ਕੀ ਇਹਦੇ ਮੁੰਡੇ ਨੇ ਬਣਾਇਆ ਉਹਦੀ ਮਾਲਕੀ, ਔਰ ਉੱਥੇ ਕਹਿੰਦਾ ਕਿ ਵੀ ਤੁਸੀਂ ਬਿਲਕੁਲ ਠੀਕ ਕੀਤਾ। ਹਾਲਾਂਕਿ ਉੱਥੇ ਪ੍ਰੋਟੈਸਟ ਵੀ ਹੋਇਆ, ਇੱਕ ਉਹਨਾਂ ਦਾ ਕਾਮੇਡੀਅਨ ਹੈ, ਉਹਨੇ ਨਿੱਕੇ ਉਹ ਗੋਲਫ ਬਾਲ ਸੀ ਉਹ ਸ਼ੋਅ ਕੀਤੇ, ਉੱਤੇ ਸਵਸਤਿਕਾ ਬਣਿਆ ਹੋਇਆ ਸੀ, ਉਹ ਪ੍ਰੈਸ ਕਾਨਫਰੰਸ ਪਹੁੰਚ ਗਿਆ, ਉਹਨੇ ਕਰਕੇ ਉਹਨੂੰ ਬਾਹਰ ਕੱਢਿਆ ਉਹਨਾਂ ਨੇ। ਪਰ ਕੁੱਲ ਮਿਲਾ ਕੇ ਇਹ ਜਿਹੜੀ ਵੇਵ ਇਸ ਵੇਲੇ ਨਫ਼ਰਤ ਦੀ ਚੱਲ ਰਹੀ ਹੈ, ਔਰ ਇਸ ਨੂੰ ਦੁਨੀਆ ਦੇ ਸੰਜੀਦਾ ਲੀਡਰਾਂ ਨੇ ਇਸ ਦੇ ਉੱਤੇ ਅਫਸੋਸ ਜ਼ਾਹਰ ਕੀਤਾ ਹੈ, ਔਰ ਇੰਗਲੈਂਡ ਦੇ ਵਿੱਚ ਵੀ, ਔਰ ਖਾਸ ਤੌਰ ਤੇ ਜਿਹੜੀ ਯੰਗਰ ਜਨਰੇਸ਼ਨ ਹੈ। ਔਰ ਜਦੋਂ ਅਸੀਂ ਵੋਟਿੰਗ ਪੈਟਰਨ ਦੇਖਦੇ ਹਾਂ
ਕਿ ਜਿਹੜਾ 40-45 ਸਾਲ ਤੱਕ ਦੀ ਜਿਹੜੀ ਜਨਰੇਸ਼ਨ ਸੀ ਉਹਨਾਂ ਨੇ ਯੂਰਪੀਅਨ ਯੂਨੀਅਨ 'ਚ ਰਹਿਣ ਦੇ ਲਈ ਵੋਟ ਪਾਈ, ਪਰ ਜਿਹੜੀ 45 ਤੋਂ ਉੱਪਰ ਦੀ ਜਿਹੜੀ ਪਲੀ ਰੇਸਿਜ਼ਮ ਦੇ ਉਸ ਸਾਰੇ ਦੌਰ 'ਚ ਹੈ, ਅਜੇ ਤੱਕ ਵੀ ਉਹ ਬੁੱਢੇ ਬਾਬੇ ਇੱਥੇ ਵੀ ਇਹਨਾਂ ਮੁਲਕਾਂ 'ਚ ਵੀ ਜਿਹੜੇ ਹੁਣ ਇਹਨਾਂ ਰਿਪਬਲਿਕਨਸ ਦਾ ਐਕਸਟ੍ਰੀਮ ਕੋਰ ਹੈ ਉਹੀ ਨੇ ਜਿਨ੍ਹਾਂ ਨੂੰ ਇਹ ਪਚਿਆ ਹੀ ਨਹੀਂ ਕਿ ਇੱਕ ਕਾਲਾ ਜਿਹੜਾ ਉਹ ਵਾਈਟ ਹਾਊਸ ਕਿਵੇਂ ਜਾ ਕੇ ਬਹਿ ਗਿਆ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਪਾਰਟ ਜਿਹੜਾ ਇਹ ਚੰਗਾ ਨਹੀਂ ਹੋਇਆ, ਜਿੱਥੇ ਇਕਨੋਮੀ ਇੰਗਲੈਂਡ ਨੂੰ ਤਾਂ ਕੀ ਦਾ ਕਿੰਨਾ ਕੁ ਫਾਇਦਾ ਹੋਏਗਾ, 2 ਸਾਲ ਤੱਕ ਕੀ ਨੈਗੋਸ਼ੀਏਟ ਹੁੰਦਾ ਹੈ, ਪਰ ਇੱਕ ਵਾਰ ਇਕਨੋਮਿਕਲੀ ਡੀਪ ਪਲੰਜ ਹੋਇਆ, ਇੰਗਲੈਂਡ ਦੀ ਸੁਸਾਇਟੀ ਵਰਟੀਕਲੀ ਟੁੱਟੀ। ਔਰ ਇਸ ਸਾਰੇ ਦੇ ਨਾਲ ਸਾਨੂੰ ਇਹ ਜ਼ਰੂਰ ਅਸੀਂ ਕਲੇਮ ਕਰ ਸਕਦੇ ਹਾਂ ਕਿ ਜੇ ਸਕਾਟਲੈਂਡ ਔਰ ਆਇਰਲੈਂਡ ਰੈਫਰੈਂਡਮ ਦੇ ਰਸਤੇ ਤੇ ਤੁਰਦੇ ਨੇ ਤੇ ਸਿੱਖਾਂ ਦਾ ਦਾਵਾ ਜਿਹੜਾ ਹੈ ਰੈਫਰੈਂਡਮ 2020 ਦੇ ਥੱਲੇ ਜਾਂ ਉਸ ਧਰਤੀ ਦੇ ਉੱਤੇ ਆਪਣੀ ਆਜ਼ਾਦ ਹਸਤੀ ਦਾ ਉਹ ਵੀ ਸਾਹਮਣੇ ਹੁੰਦਾ। ਔਰ ਜਿੱਥੇ ਇਸ ਯੂਨਿਟੀ ਨੂੰ ਜਿਹੜੀ ਇੰਗਲੈਂਡ ਦੀ ਉਹਨੇ ਪ੍ਰਭਾਵਿਤ ਕੀਤਾ, ਉੱਥੇ ਹੀ ਜਿਹੜੀ ਦੂਸਰੀ ਪ੍ਰੋਮੀਨੈਂਟ ਖਬਰ ਭਾਰਤੀ ਹਵਾਲੇ ਨਾਲ ਜਿਹਦੇ ਥੱਲੇ ਜੇ ਭਾਰਤ ਦੀਆਂ ਅਖਬਾਰਾਂ ਵੱਲ ਦੇਖੀਏ ਤਾਂ 3 ਹੈਡਲਾਈਨਸ, ਇੰਡੀਆ ਫੇਲਸ ਟੂ ਗੈਟ ਇਨਟੂ ਨਿਊਕਲੀਅਰ ਕਲੱਬ, ਨਿਊਕਲੀਅਰ ਸਪਲਾਇਰ ਗਰੁੱਪ ਵੋਂਟ ਮੇਕ ਐਨ ਐਨਪੀਟੀ ਐਕਸੈਪਸ਼ਨ। ਜਿਹੜਾ ਇਹ ਮੋਦੀ ਨੇ ਇੱਧਰ ਗਿਆ ਉੱਧਰ ਗਿਆ, ਜੰਗਲ ਦਾ ਰਾਜਾ ਬਣਾਇਆ ਤਾਜ਼ਾ ਬਾਂਦਰ। ਇਹ ਲੋਕ ਮਸਲੇ ਦੱਸਦੇ ਨੇ, ਦਰਖਤਾਂ ਤੇ ਛਾਲ ਮਾਰਦਾ ਕਿ ਜੀ ਸਾਨੂੰ ਸਵਿਟਜ਼ਰਲੈਂਡ ਨੇ ਵੀ, ਜਦੋਂ ਹੁਣ ਅਮਰੀਕਾ ਆਇਆ ਸੀ ਪਹਿਲਾਂ ਸਵਿਟਜ਼ਰਲੈਂਡ ਰੁਕਿਆ ਕਿ ਹਮਾਇਤ ਦੇਤੀ ਸਵਿਟਜ਼ਰਲੈਂਡ ਨੇ ਵੀ ਉੱਥੇ ਵਿਰੋਧ ਕੀਤਾ, ਚਾਈਨਾ ਵੀ ਖਲੋਤਾ ਉਹਦੇ 'ਚ, ਆਸਟਰੀਆ ਵੀ ਆ ਗਿਆ, ਟਰਕੀ ਵੀ ਆ ਗਿਆ, ਨਿਊਜ਼ੀਲੈਂਡ ਆਫ ਕੋਰਸ, ਉਹਨਾਂ ਨੇ ਬ੍ਰਾਜ਼ੀਲ ਜਿਹੜਾ ਉਹਨਾਂ ਦਾ ਸੀ। ਔਰ ਨਤੀਜਾ ਇਹ ਹੋਇਆ ਕਿ ਵੀ ਇਹ ਮੂੰਹ ਪਰਨੇ ਡਿਗੇ, ਇਹਨਾਂ ਦੀ ਡਿਪਲੋਮੇਸੀ ਵੀ ਪੋਲਿਟਿਕਸ ਵੀ। ਔਰ ਇਸੇ ਲਈ ਕਾਂਗਰਸ ਨੇ ਵੀ, ਕਾਂਗਰਸ ਟਾਰਗੇਟਸ ਮੋਦੀ ਓਵਰ ਨਿਊਕਲੀਅਰ ਸਪਲਾਇਰ ਗਰੁੱਪ ਇਸ਼ੂ। ਕਾਂਗਰਸ ਨੇ ਕਿਹਾ ਤੂੰ ਬੇਇੱਜ਼ਤੀ ਕਰਾਈ ਹੈ ਵੀ। ਔਰ ਇਹ ਵੀ ਮੈਂ ਦੇਖ ਰਿਹਾ ਸੀ ਐਡੀਟੋਰੀਅਲਸ ਕਈਆਂ ਨੇ ਲਿਖੇ ਕਿ ਮੋਦੀ ਸਮਝਦਾ ਹੈ ਵੀ ਜਿਹੜੀ ਡਿਪਲੋਮੇਸੀ ਹੁੰਦੀ ਹੈ ਇਹ ਜੁਮਲੇਬਾਜ਼ੀ ਹੁੰਦੀ ਹੈ, ਵੀ ਤੁਸੀਂ ਬਹੁਤ ਵਧੀਆ ਲੱਛੇਦਾਰ ਸ਼ਬਦ ਵਰਤੋ ਕਿ ਵੀ ਦੁਨੀਆ 'ਚ ਇਵੇਂ ਪਾਲਿਸੀਜ਼ ਡਿਸਾਈਡ ਨਹੀਂ ਹੁੰਦੀਆਂ। ਔਰ ਇੱਥੋਂ ਤੱਕ ਹੁਣ ਫਰਸਟ੍ਰੇਸ਼ਨ ਇੱਕ ਤਾਂ ਡਿਫੀਟ ਹੋਈ, ਔਰ ਇਹਨਾਂ ਦਾ ਜਿਹੜਾ ਫੋਰਨ ਸੈਕਟਰੀ ਆ ਉਹ ਕਹਿ ਰਿਹਾ ਪਰਸਿਸਟੈਂਟ ਹਰਡਲ ਕ੍ਰੀਏਟਡ ਬਾਈ ਵਨ ਕੰਟਰੀ ਇੰਡੀਆ ਔਨ ਫੇਲਡ ਨਿਊਕਲੀਅਰ ਸਪਲਾਇਰ ਗਰੁੱਪ ਬਿਡ। ਉਹਨਾਂ ਨੇ ਕਿਹਾ ਜੀ ਇੱਕ ਦੇਸ਼ ਨੇ ਸਾਡੇ ਖਿਲਾਫ ਜਿਹੜੀ ਹੈ ਉਹ ਬੜੀ ਲਗਾਤਾਰਤਾ ਦੇ ਨਾਲ ਖਿਲਾਫਤ ਕੀਤੀ, ਮਤਲਬ ਚੀਨ ਦਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬਹੁਤ ਚੰਗੀ ਗੱਲ ਹੋਈ ਹੈ, ਕਿਉਂਕਿ ਇਹਨਾਂ ਦਾ ਜੇ ਨਿਊਕਲੀਅਰ ਸਪਲਾਇਰ ਗਰੁੱਪ 'ਚੋਂ ਸਾਰਾ ਤੋੜ ਕੇ ਉਹਨਾਂ ਦਾ ਜਿਹੜਾ ਸਿਸਟਮ ਹੈ ਕਿ ਵੀ ਜਦੋਂ ਤੱਕ ਤੁਸੀਂ ਨਿਊਕਲੀਅਰ ਨਿਸ਼ੇਧ ਸੰਧੀ ਤੇ ਦਸਤਖਤ ਨਹੀਂ ਕਰਦੇ ਵਿੱਚ ਵੜ ਜਾਂਦੇ, ਫਿਰ ਇਹਨਾਂ ਨੇ ਕਹਿਣਾ ਸੀ ਹੁਣ ਅਸੀਂ ਨਿਊਕਲੀਅਰ ਸਪਲਾਇਰ ਗਰੁੱਪ ਦੇ ਮੈਂਬਰ ਹੈ, ਸਾਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਪਰਮਾਨੈਂਟ ਮੈਂਬਰ ਦਾ ਸਟੇਟਸ ਦਿੱਤਾ ਜਾਏ। ਸੋ ਇਸ ਨੂੰ ਜਿਹੜਾ ਇਹਨਾਂ ਦੀ ਟੋਟਲ ਫੇਲਿਅਰ ਡਿਪਲੋਮੇਸੀ 'ਚ, ਜਿਹਨੂੰ ਇਹਨਾਂ ਨੇ ਹਾਈ ਪ੍ਰੋਫਾਈਲ ਬਣਾਇਆ। ਓਬਾਮਾ ਨਾਲ ਵਿਜ਼ਿਟ ਵੇਲੇ ਇੱਕ ਪਾਰਟ ਰਹਿ ਗਿਆ ਸੀ, ਬਾਕੀ ਤਾਂ ਅਸੀਂ ਦੱਸਿਆ ਸੀ ਕਿ ਸੈਨੇਟ ਨੇ ਇਹਨੂੰ ਪਾਰਟਨਰ ਮੰਨਣ ਤੋਂ ਨਾ ਕਰ ਦਿੱਤੀ। ਕਿਸ ਤਰੀਕੇ ਨਾਲ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਪਾਕਿਸਤਾਨ ਦੀ $900 ਮਿਲੀਅਨ ਦੀ ਗ੍ਰਾਂਟ ਕਾਇਮ ਰੱਖੀ, ਤੇ ਹੁਣ ਜਿਹੜਾ ਇਹਨਾਂ ਨੂੰ ਸੀ ਜੀ ਅਮਰੀਕਾ ਸਾਡੀ ਬੈਕਿੰਗ ਕਰ ਰਿਹਾ ਹੈ ਨਿਊਕਲੀਅਰ ਸਪਲਾਇਰ ਗਰੁੱਪ 'ਚੋਂ ਵੀ ਜਿਹੜਾ ਇਵੇਂ ਹੀ ਬੜੇ ਬੇਆਬਰੂ ਹੋकर ਤੇਰੇ ਕੂਚੇ ਸੇ ਹਮ ਨਿਕਲੇ। ਸੋ ਇਹ ਅੱਜ ਦੇ ਇਸ਼ੂ ਨੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।